अस्सलाम वालेकुम सत श्री अकाल जी। उम्मीद करना कि सारे ठीक हो ते अच्छा जी। एसके ਦਾ ਵੇ ਸੂਬਾ ਦਾ ਪਹਿਲਾ ਜਿਹੜਾ ਪਾਰਟ ਹੈ ਉਹ ਅਪਲੋਡ ਕੀਤਾ ਸੀ 15 ਸਵਾਲ ਜਿਹੜੇ ਨੇ ਤੇ ਬਾਕੀ 15 ਜਿਹੜੇ ਨੇ ਹੁਣ ਵੇਖ ਲੈਂਦੇ ਆ ਤੇ ਬਾਕੀ ਨਵੇਂ ਸਟੂਡੈਂਟ ਵਾਸਤੇ ਉਹੀ ਚੀਜ਼ਾਂ ਵੀ ਇਸ ਚੈਨਲ ਦੇ ਉੱਤੇ 3 ਤੇ 20 ਦਾ ਪੂਰਾ ਕੋਰਸ ਅਪਲੋਡ ਹੈ। ਸਾਰੇ ਦਾ ਸਾਰਾ ਫ੍ਰੀ ਹੈ, ਆਪਣੀ ਤਿਆਰੀ ਫ੍ਰੀ ਕਰ ਸਕਦੇ ਹੋ। ਠੀਕ ਹੈ ਜੀ। ਐਪਲੀਕੇਸ਼ਨ ਵੈਬ 3 ਤੇ ਗੂਗਲ ਤੋਂ ਵੀ ਡਾਊਨਲੋਡ ਹੋ ਜਾਏਗੀ, ਐਂਡਰੋਇਡ ਫੋਨ ਦੇ ਵਿੱਚ, ਆਈਫੋਨ ਵਿੱਚ ਤੁਸੀਂ ਆਨਲਾਈਨ ਪੜ੍ਹ ਸਕਦੇ ਹੋ ਉੱਥੋਂ। ਠੀਕ ਹੈ। ਤੇ ਵੈਬ 3 ਤੇ ਜਿਹੜੀ ਇਹ ਪਲੇ ਸਟੋਰ ਤੋਂ ਵੀ ਹੋ ਜਾਂਦੀ ਹੈ, ਲੇਕਿਨ ਮੈਂ ਤੁਹਾਨੂੰ ਸਲਾਹ ਇਹ ਦੇਵਾਂਗਾ ਜਿਹੜੀ ਅਗਰ ਗੂਗਲ ਤੋਂ ਕਰ ਸਕਦੇ ਹੋ ਤੇ ਉਹ ਡਾਊਨਲੋਡ ਕਰੋ। ਠੀਕ ਹੈ। ਕਿਉਂਕਿ ਮੈਂ ਜਿਹੜਾ ਕੋਰਸ ਅਪਲੋਡ ਕੀਤੇ ਹੈ ਉਹ ਗੂਗਲ ਤੋਂ ਜਿਹੜੀ ਐਪਲੀਕੇਸ਼ਨ ਹੈ ਉਹਦੇ ਤੋਂ ਕੀਤੇ ਹੈ, ਇਸ ਵਾਸਤੇ ਤੁਹਾਨੂੰ ਆਸਾਨੀ ਨਾਲ ਸਮਝ ਆ ਜਾਏਗੀ। ਠੀਕ ਹੈ। ਤੇ ਚਲੋ ਜੀ, ਸਵਾਲ ਨੰਬਰ 16 ਵੇਖ ਲੈਂਦੇ ਆ। Nell'assicurazione per la responsabilità civile auto, ਕਹਿੰਦਾ ਇੰਸ਼ੋਰੈਂਸ ਜਿਹੜੀ ਹੈ ਇਹਦੇ ਵਿੱਚ il contratto con la formula bonus malus, ਉਹ ਕੰਟਰੈਕਟ ਜਿਹੜਾ ਫਾਰਮੂਲਾ ਬੋਨਸ ਮਾਲਸ ਦੇ ਨਾਲ ਹੈ ਕੰਪੋਰਟਾ, ਕਹਿੰਦਾ ਇਹਦੇ ਵਿੱਚ ਇਹ ਚੀਜ਼ ਸ਼ਾਮਲ ਹੈ una variazione annuale, ਵੀ ਇਹਦੇ ਵਿੱਚ ਸਾਲਾਨਾ ਚੇਂਜਿੰਗ ਹੁੰਦੀ ਹੈ del premio di assicurazione, ਇੰਸ਼ੋਰੈਂਸ ਦੇ ਪੈਸਿਆਂ ਦੇ ਵਿੱਚ in base al numero di incidenti causati ਐਕਸੀਡੈਂਟ ਦੇ ਨੰਬਰਾਂ ਦੇ ਹਿਸਾਬ ਨਾਲ, ਮਤਲਬ ਜਿੰਨੇ ਐਕਸੀਡੈਂਟ ਹੋਏ ਨੇ ਉਹ ਹਿਸਾਬ ਦੇ ਨਾਲ ਇਹਦੇ ਪੈਸਿਆਂ ਵਿੱਚ ਚੇਂਜਿੰਗ ਹੁੰਦੀ ਹੈ। ਵੇਰੋ ਜੀ, ਬੋਨਸ ਮਾਲਸ ਦਾ ਹੀ ਮਤਲਬ ਹੈ ਬਈ ਅਗਰ ਤੁਸੀਂ ਇਹ ਕੰਟਰੈਕਟ ਕੀਤੇ ਹੈ, ਸਾਲ ਦਾ ਕੰਟਰੈਕਟ ਹੁੰਦਾ ਇੰਸ਼ੋਰੈਂਸ ਦਾ। ਠੀਕ ਹੈ। ਉਹਦੇ ਵਿੱਚ ਇਹ ਹੁੰਦਾ ਹੈ ਕਿ ਅਗਰ ਫਾਰ ਐਗਜ਼ਾਮਪਲ ਸਾਡੀ ਇੰਸ਼ੋਰੈਂਸ ਹੋਈ ਹੈ 500 ਯੂਰੋ ਦੀ। ਠੀਕ ਹੈ। ਤੇ ਅਸੀਂ ਕੋਈ ਐਕਸੀਡੈਂਟ ਨਹੀਂ ਕਰਦੇ ਸਾਲ ਦੇ ਵਿੱਚ, ਅਗਲੀ ਵਾਰੀ ਸਾਡੀ ਇੰਸ਼ੋਰੈਂਸ ਜਿਹੜੀ ਹੈ ਉਹ 450 ਦੀ ਹੋ ਜਾਏਗੀ, ਜਾਂ ਕਹਿ ਲਓ 400 ਦੀ ਹੋ ਜਾਏਗੀ। ਠੀਕ ਹੈ। ਤੇ ਲੇਕਿਨ ਅਗਰ ਅਸੀਂ ਐਕਸੀਡੈਂਟ ਕਰਨੇ ਆ ਉਹਦੇ ਵਿੱਚ ਸਾਡੀ ਗਲਤੀ ਹੁੰਦੀ ਹੈ ਤੇ ਫਿਰ ਅਗਲੀ ਵਾਰੀ ਅਗਲੇ ਸਾਲ ਜਿਹੜੀ ਤੁਹਾਡੀ ਇੰਸ਼ੋਰੈਂਸ ਹੈ ਹੋ ਸਕਦਾ 550 ਦੀ ਹੋਵੇ ਜਾਂ 600 ਦੀ ਹੋਵੇ, ਉਹ ਐਕਸੀਡੈਂਟ ਤੇ ਨੁਕਸਾਨ ਤੇ ਡਿਪੈਂਡ ਕਰਦਾ ਹੈ। ਠੀਕ ਹੈ। 17 ਨੰਬਰ। ਅੱਛਾ ਜੀ, ਇਸ ਨਿਸ਼ਾਨ ਦਾ ਇਹ ਮਤਲਬ ਹੈ ਕਿ ਤੁਹਾਡੀ ਪਹਿਲ ਹੈ। ਠੀਕ ਹੈ। ਲੇਕਿਨ ਜਿਹੜੀਆਂ ਗੱਡੀਆਂ ਐਮਰਜੈਂਸੀ ਵਿੱਚ ਹੁੰਦੀਆਂ ਨੇ, ਜਿਸ ਤਰ੍ਹਾਂ ਪੁਲਿਸ ਹੋ ਗਈ, ਐਂਬੂਲੈਂਸ ਹੋ ਗਈ, ਠੀਕ ਹੈ, ਫਾਇਰ ਬ੍ਰਿਗੇਡ ਦੀ ਹੋ ਗਈ, ਅਗਰ ਉਹਨਾਂ ਦਾ ਸਾਇਰਨ ਹੂਟਰ ਆਨ ਹੈ ਤੇ ਫਿਰ ਅਸਾਂ ਉਹਨਾਂ ਨੂੰ ਪਹਿਲ ਦੇਣੀ ਹੈ। ਅਗਰ ਉਹ ਨਾਰਮਲ ਜਾ ਰਹੀਆਂ ਤੇ ਫਿਰ ਵੀ ਸਾਡੀ ਪਹਿਲ ਹੋਵੇਗੀ। ਠੀਕ ਹੈ। In presenza del segnale raffigurato, ਇਸ ਨਿਸ਼ਾਨ ਦੀ ਮੌਜੂਦਗੀ ਵਿੱਚ bisogna comunque dare la precedenza, ਕਹਿੰਦਾ ਫਿਰ ਵੀ ਹੱਕ ਦੇਣਾ ਹੈ ai veicoli, ਉਹਨਾਂ ਗੱਡੀਆਂ ਨੂੰ che hanno in funzione, ਜਿਨ੍ਹਾਂ ਦਾ ਚੱਲ ਰਿਹਾ ਹੈ il lampeggiante blu, ਬਲੂ ਲਾਈਟ ਜਿਹੜੀ ਬਲਦੀ ਬੁਝਦੀ ਹੈ, ਇਹ ਸਿਰੇਨਾ ਤੇ ਸਾਇਰਨ ਹੂਟਰ ਜਿਹੜਾ ਕਹਿੰਦਾ ਉਹ ਚੱਲ ਰਿਹਾ ਤੇ ਫਿਰ ਅਸਾਂ ਉਹਨਾਂ ਨੂੰ ਪਹਿਲ ਦੇਣੀ ਹੈ। ਵੇਰੋ 18 ਨੰਬਰ ਜੀ। ਅੱਛਾ, ਇਹ ਨਿਸ਼ਾਨ ਜਿਹੜਾ ਜੀ ਲੂਕਾ ਵਾਲਾ ਇਹ ਆਉਂਦਾ ਪਿਆ ਇਸ ਪੇਜ, ਆਪਣਾ ਇਸ ਪੇਜ ਨੂੰ ਕਲੀਅਰ ਕਰ ਲੈਣਾ। ਠੀਕ ਹੈ। ਲੂਕਾ ਤੁਸੀਂ ਡਾਇਰੈਕਟ ਜਾ ਸਕਦੇ ਹੋ, ਲੇਕਿਨ ਉਹ ਗੱਡੀਆਂ ਜਿਨ੍ਹਾਂ ਦਾ ਵਜ਼ਨ 7 ਟਨ ਤੋਂ ਜ਼ਿਆਦਾ ਹੈ ਉਹ ਸਿੱਧੀਆਂ ਲੂਕਾ ਨਹੀਂ ਜਾ ਸਕਦੀਆਂ, ਜਿਹੜੀ ਸਾਈਡ 'ਤੇ ਉਹਨੇ ਸੜਕ ਦਿੱਤੀ ਹੈ ਇਧਰੋਂ ਦੀ ਜਾ ਸਕਦੇ ਹੋ। ਠੀਕ ਹੈ। il segnale raffigurato, ਨਿਸ਼ਾਨ ਦਿਖਾਇਆ ਗਿਆ ਹੈ vieta il sorpasso, ਕਹਿੰਦਾ ਓਵਰਟੇਕ ਮਨਾ ਕਰਦਾ ਹੈ agli autoveicoli, ਉਹਨਾਂ ਗੱਡੀਆਂ ਨੂੰ di massa totale superiore a 7 tonnellate, ਜਿਨ੍ਹਾਂ ਦਾ ਵਜ਼ਨ 7 ਟਨ ਤੋਂ ਜ਼ਿਆਦਾ ਹੈ। ਫਾਲਸੂ ਦੀ ਓਵਰਟੇਕ ਦੀ ਨਹੀਂ ਗੱਲ ਕਰ ਰਿਹਾ। ਠੀਕ ਹੈ। 19 ਨੰਬਰ। sulla distanza di sicurezza, ਕਹਿੰਦਾ ਹਿਫਾਜ਼ਤੀ ਫਾਸਲੇ ਦੇ ਉੱਤੇ influiscono, ਫਰਕ ਪੈਂਦਾ ਹੈ, ਅਸਰ ਪੈਂਦਾ ਹੈ ਕਿਹੜੀਆਂ ਚੀਜ਼ਾਂ ਦਾ? aderenza, ਰੋਡ ਗ੍ਰੇਪ ਪਕੜ ਦਾ, ਇਹ le condizioni dei pneumatici ਤੇ ਟਾਇਰਾਂ ਦੀ ਕੰਡੀਸ਼ਨ ਹਾਲਤ ਦਾ। ਵੇਰੋ ਜੀ, ਇਹਨਾਂ ਚੀਜ਼ਾਂ ਦਾ ਫਰਕ ਪੈਂਦਾ ਹੈ। 20 ਨੰਬਰ। il sorpasso è vietato, ਕਹਿੰਦਾ ਓਵਰਟੇਕ ਮਨਾ ਵੇ in caso di scarsa visibilità, ਜਦੋਂ ਥੋੜਾ ਨਜ਼ਰ ਪਿਆ ਹੁੰਦਾ ਹੋਵੇ। ਵੇਰੋ ਜੀ, ਅੱਗੇ ਵੀ ਮੈਂ ਚੀਜ਼ ਬੜੀ ਵਾਰੀ ਦੱਸੀ ਹੈ ਕਿ ਜਦੋਂ ਓਵਰਟੇਕ ਕਰਨਾ ਹੈ, ਯੂ ਟਰਨ ਕਰਨਾ ਹੈ, ਇਹਨਾਂ ਚੀਜ਼ਾਂ ਦਾ ਧਿਆਨ ਕਰ ਲੈਣਾ ਹੈ। ਚਲੋ ਨਿਸ਼ਾਨ ਤੇ ਵੇਖਣੇ ਹੁੰਦੇ ਨੇ ਵੀ ਪਾਬੰਦੀ ਵਾਲੇ ਐਣ ਜਾਂ ਨਹੀਂ, ਲੇਕਿਨ ਅਗਰ ਸਕਾਰਸਾ ਵਿਜ਼ਿਬਿਲਿਟੀ ਆਵੇ ਤੇ ਫਿਰ ਵੀ ਓਵਰਟੇਕ ਦੀ ਇਜਾਜ਼ਤ ਨਹੀਂ ਹੁੰਦੀ। ਇਸ ਚੀਜ਼ ਦਾ ਧਿਆਨ ਰੱਖਣਾ, ਕਿਉਂਕਿ ਜਿਹੜੇ ਪਿੱਛੇ ਸਕੇਦੇ ਅਪਲੋਡ ਕੀਤੇ ਨੇ ਇਹਨਾਂ ਦੇ ਵਿੱਚ 2-3 ਗਲਤੀਆਂ ਸਿਰਫ ਸਕਾਰਸਾ ਵਿਜ਼ਿਬਿਲਿਟੀ ਦੀ ਵਜ੍ਹਾ ਤੋਂ ਹੋਈਆਂ ਨੇ। ਠੀਕ ਹੈ। ਇਸ ਚੀਜ਼ ਦਾ ਧਿਆਨ ਰੱਖਣਾ, ਸਕਾਰਸਾ ਵਿਜ਼ਿਬਿਲਿਟੀ ਹੋਵੇ, ਥੋੜਾ ਨਜ਼ਰ ਪਿਆ ਹੁੰਦਾ ਹੋਵੇ, ਨਾ ਅਸੀਂ ਓਵਰਟੇਕ ਕਰ ਸਕਦੇ ਹਾਂ ਨਾ ਯੂ ਟਰਨ ਕਰ ਸਕਦੇ ਹਾਂ। 21 ਨੰਬਰ ਜੀ। ਨਿਸ਼ਾਨ ਤੁਸੀਂ ਵੇਖ ਲਿਆ, ਇਹ ਜਿਹੜਾ ਇੰਜਨ ਦੇ ਵਿੱਚ ਆਇਲ ਹੁੰਦਾ ਹੈ ਉਹਦਾ ਲੈਵਲ ਦੱਸਦਾ ਹੈ, ਨਾ ਇਹਦਾ ਕੋਈ ਟੈਂਪਰੇਚਰ ਨਾਲ ਤਲਕ ਹੈ। ਠੀਕ ਹੈ। ਤੇ ਨਾ ਇਹਦਾ ਕੋਈ ਲਿਕੁਇਡ ਨਾਲ ਤਲਕ ਹੈ। il simbolo raffigurato, ਜਿਹੜਾ ਨਿਸ਼ਾਨ ਦਿਖਾਇਆ ਗਿਆ ਇਹ posto su un dispositivo, ਕਹਿੰਦਾ ਇੱਕ ਡਿਸਪੋਜ਼ਿਟਿਵ, ਇੱਕ ਡਿਵਾਈਸ ਦੇ ਉੱਤੇ ਵੇ ਮੌਜੂਦ ਹੈ ਕਿ da indicazioni, ਜਿਹੜਾ ਦੱਸਦਾ ਵੇ sulla pressione, ਪ੍ਰੈਸ਼ਰ ਦੇ ਬਾਰੇ, del lubrificazione del motore, ਜਿਹੜਾ ਇੰਜਨ ਦਾ ਲੁਬਰੀਫਿਕੇਸ਼ਨ ਮਤਲਬ ਮੋਬਿਲਾਇਲ ਉਹਦੇ ਬਾਰੇ। ਵੇਰੋ ਜੀ। ਠੀਕ ਹੈ। 22 ਨੰਬਰ।
Durante un intervento di primo scorso ਕਹਿੰਦਾ ਉਸ ਦੌਰਾਨ ਜਦੋਂ ਤੁਸੀਂ ਮਦਾਖਲਤ ਕਰਦੇ ਹੋ, ਦਖਲ-ਅੰਦਾਜ਼ੀ ਕਰਦੇ ਹੋ, primo scorso ਦੀ ਮਤਲਬ ਫਸਟ ਏਡ ਦਿੰਦੇ ਹੋ। Se infortunato ਕਹਿੰਦਾ ਅਗਰ ਜ਼ਖਮੀ ha una ferita sanguinante ਉਹਨੂੰ ਜ਼ਖਮ ਔਰ ਖੂਨ ਨਿਕਲ ਰਿਹਾ ਹੈ con presenza di corpi estranei qualificati ਤੇ ਬਾਹਰੋਂ ਉਹਨੂੰ ਕੋਈ ਚੀਜ਼ ਖੁੱਭ ਗਈ ਹੈ non bisogna toglierli della ferita ਤੇ ਕਹਿੰਦਾ ਉਹਨੂੰ ਜ਼ਖਮ ਤੋਂ ਕੱਢਣਾ ਨਹੀਂ ਵੇਰੋ ਜੀ ਕਿਉਂਕਿ ਅਗਰ ਉਹਨੂੰ ਕੋਈ ਚੀਜ਼ ਖੁੱਭ ਗਈ ਹੈ ਤੇ ਉਹ ਤੁਸੀਂ ਨਹੀਂ ਕੱਢਣੀ ਕਿਉਂਕਿ ਇਹ ਕੰਮ ਸਪੈਸ਼ਲਿਸਟ ਦਾ ਡਾਕਟਰ ਦਾ ਕੰਮ ਹੈ ਠੀਕ ਹੈ 3 ਨੰਬਰ i pannelli a messaggio variabile ਕਹਿੰਦਾ ਉਹ ਪਨੇਲੀਆਂ ਜਿਹਦੇ ਉੱਤੇ ਮੈਸੇਜ ਚੇਂਜ ਹੁੰਦਾ ਹੈ ਅੱਛਾ ਮੈਂ ਦੱਸ ਦੇਵਾਂ ਕਿਹੜੀਆਂ ਪਨੇਲੀਆਂ ਨੇ ਤੁਸੀਂ ਵੇਖਿਆ ਹੋਵੇਗਾ ਕਿ ਆਊਟੋਸਟਰਾ ਦੇ ਉੱਤੇ ਜਾਂ ਇਸ ਤਰ੍ਹਾਂ ਦਾ ਇੱਕ ਸਰਬਾਨੇ ਪ੍ਰਿੰਸੀਪਾਲੇ ਦੇ ਉੱਤੇ ਡਿਸਪਲੇ ਜੀਆਂ ਲੱਗੀਆਂ ਹੁੰਦੀਆਂ ਨੇ ਠੀਕ ਹੈ ਉਹ ਜਿਹੜੀਆਂ ਪਨੇਲੀਆਂ ਨੇ ਜਿਹਦੇ ਉੱਤੇ ਲਿਖੇ ਆ ਜਾਂਦਾ ਅਗਰ ਅੱਗੇ ਐਕਸੀਡੈਂਟ ਹੋਇਆ ਤੇ ਉੱਤੇ ਐਕਸੀਡੈਂਟ ਲਿਖੇ ਆ ਜਾਏਗਾ ਅਗਰ ਅੱਗੇ ਟ੍ਰੈਫਿਕ ਜਾਮ ਹੈ ਤੇ ਉਹ ਲਿਖੇ ਆ ਜਾਏਗਾ ਜਾਂ ਹੋਰ ਵੀ ਕੁਝ ਵੀ ਉੱਤੇ ਦੇ ਸਕਦੇ ਲਿਖੇ ਆ ਠੀਕ ਹੈ ਉਹਨਾਂ ਪਨੇਲੀਆਂ ਦੀ ਗੱਲ ਪਿਆ ਕਰਦਾ ਹੈ ਕਹਿੰਦਾ ਇਹ ਪਨੇਲੀ ਆ messaggio variabile ਉਹ ਪਨੇਲੀਆਂ ਜਿਹਦੇ ਉੱਤੇ ਮੈਸੇਜ ਚੇਂਜ ਹੁੰਦਾ ਰਹਿੰਦਾ ਹੈ forniscono indicazioni di pericolo ਕਹਿੰਦਾ ਉਹ ਖਤਰੇ ਦਾ ਦੱਸਦੀਆਂ ਨੇ ma ਲੇਕਿਨ non possono aver valore prescritto ਲੇਕਿਨ ਕਹਿੰਦਾ ਉਹਨਾਂ ਉੱਤੇ ਲਿਖਿਆ ਨਹੀਂ ਹੋ ਸਕਦਾ di obbligo ਦਾ di divieto ਤੇ divieto ਦਾ ਫਾਲਤੂ ਜੀ ਇਹ ਵੀ ਚੀਜ਼ਾਂ ਲਿਖੀਆਂ ਹੋ ਸਕਦੀਆਂ ਸਿਰਫ ਪੈਰੀਕੋਲ ਨਹੀਂ ਦੱਸਦੇ ਜਿਸ ਤਰ੍ਹਾਂ ਅਕਸਰ ਤੁਸੀਂ ਵੇਖਿਆ ਹੋਵੇਗਾ ਕਿ ਅਗਰ ਕਿਧਰੇ ਪਹਾੜਾਂ ਵਾਲੀ ਸਾਈਡ ਤੇ ਜਾਵੋ ਤੇ ਉੱਤੇ ਜਿਹੜੀ ਡਿਸਪਲੇ ਹੁੰਦੀ ਹੈ ਉਹਦੇ ਉੱਤੇ ਲਿਖਿਆ ਆ ਜਾਂਦਾ ਵੀ ਇਸ ਜਗ੍ਹਾ ਦੇ ਉੱਤੇ ਕਤੇਨੇ ਓਬਲੀਗੋ ਨੇ ਜਾਂ ਪਨਿਊਮਾਟਿci ਇਨਵਰਨਾਲੇ ਜਿਹੜੇ ਨੇ ਇਹ ਓਬਲੀਗੋ ਨੇ ਠੀਕ ਹੈ 24 ਨੰਬਰ ਜੀ ਫਿਰ ਉਹ ਨਿਸ਼ਾਨ ਆ ਗਿਆ ਉੱਤੇ ਉਹਨੇ ਦੱਸਿਆ ਸੀ ਵੀ ਦ੍ਰਿਤੋ ਦੀ ਪ੍ਰੈਜ਼ੀਡੈਂਸ ਹੈ ਤੇ ਇੱਥੇ ਦੱਸ ਰਿਹਾ ਦ੍ਰਿਤੋ ਦੀ ਪ੍ਰੈਜ਼ੀਡੈਂਸਾ ਖਤਮ ਹੋ ਗਿਆ Il segnale raffigurato indica ਨਿਸ਼ਾਨ ਦੱਸ ਰਿਹਾ ਹੈ La fine di una strada ਵੀ ਇੱਕ ਸੜਕ ਖਤਮ ਹੋ ਗਈ ਹੈ a doppio senso di circolazione ਜਿਹੜੀ doppio senso ਸੀ ਫਾਲਸੋ ਅੱਛਾ ਜੀ ਇਸ ਕੇ ਦਾ ਬੜਾ ਹੀ ਆਸਾਨ ਸੀ ਤੇ ਮਤਲਬ ਕੋਈ ਵੀ ਅਜੇ ਤੱਕ ਇਹਦੇ ਵਿੱਚ ਮੁਸ਼ਕਲ ਸਵਾਲ ਨਹੀਂ ਆਇਆ ਸ਼ਾਇਦ ਇੱਕ ਜਾਂ ਦੋ ਆਏ ਹੋਣਗੇ ਬਾਕੀ ਸਭ ਸਵਾਲ ਛੋਟੇ ਛੋਟੇ ਔਰ ਆਸਾਨ ਨੇ 5 ਨੰਬਰ ਪੁਲਿਸੀਆ ਸਟਰਾਦਾਲੇ ਵਾਲਾ ਬੋਰਡ ਆ ਗਿਆ ਸਿਰਫ ਦੱਸ ਰਿਹਾ ਹੈ ਵੀ ਅੱਗੇ ਪੁਲਿਸ ਸਟੇਸ਼ਨ ਦੇ ਨਜ਼ਦੀਕ ਉਹਦਾ ਐਡਰੈਸ ਦੱਸ ਰਿਹਾ ਤੇ ਨੰਬਰ ਦੱਸ ਰਿਹਾ ਬਸ ਹੋਰ ਇਸ ਨਿਸ਼ਾਨ ਦਾ ਕੋਈ ਮਤਲਬ ਨਹੀਂ Il segnale raffigurato indica ਨਿਸ਼ਾਨ ਦੱਸ ਰਿਹਾ ਹੈ un tratto di strada ਇੱਕ ਸੜਕ ਦਾ ਹਿੱਸਾ riservato ਜਿਹੜਾ ਰਿਜ਼ਰਵ ਹੈ alla polizia ਪੁਲਿਸ ਦੇ ਵਾਸਤੇ ਫਾਲਸੋ 26 ਨੰਬਰ La distanza di sicurezza fasti ਫਾਸਲਾ può essere maggiore ਕਹਿੰਦਾ ਇਹ ਜ਼ਿਆਦਾ ਹੋ ਸਕਦਾ ਹੈ dello spazio percorso nel tempo di reazione ਕਹਿੰਦਾ tempo di reazione ਤੋਂ ਜ਼ਿਆਦਾ ਹੋ ਸਕਦਾ ਹੈ ਵੇਰੋ ਜੀ ਇਸ ਤੋਂ ਜ਼ਿਆਦਾ ਹੋ ਸਕਦਾ ਹੈ ਇਸ ਦੇ ਬਰਾਬਰ ਹੋ ਸਕਦਾ ਹੈ ਲੇਕਿਨ ਇਸ ਤੋਂ ਘੱਟ ਨਹੀਂ ਹੋ ਸਕਦਾ 27 ਨੰਬਰ nell'incrocio rappresentato nella figura ਜਿਹੜਾ ਚੌਕ ਤਸਵੀਰ ਦਿਖਾਇਆ ਗਿਆ ਇਹਦੇ ਵਿੱਚ il conducente del veicolo E ਜਿਹੜਾ E ਗੱਡੀ ਦਾ ਡਰਾਈਵਰ ਹੈ passa prima del autocarro ਕਹਿੰਦਾ ਟਰੱਕ ਨਾਲੋਂ ਪਹਿਲਾਂ ਗੁਜ਼ਰੇਗਾ ਮਤਲਬ N ਨਾਲੋਂ ਠੀਕ ਹੈ dopo il transito del veicolo L ਤੇ L ਦੇ ਚੱਲਣੇ ਤੋਂ ਬਾਅਦ ਵੇਰੋ ਜੀ ਅੱਛਾ ਇਹ ਤਸਵੀਰ ਤੁਸੀਂ ਹੋ ਚੈੱਕ ਕਰਨੀ ਹੈ 28 ਨੰਬਰ ਦੀ ਪਨੇਲੇ ਤੁਸੀਂ ਵੇਖ ਲਈਏ ਇਹ ਕਿਹਦੇ ਪਿੱਛੇ ਲੱਗੀ ਹੁੰਦੀ ਹੈ ਜਿਹੜੀ ਗੱਡੀ ਦੇ ਪਿੱਛੇ ਸਮਾਨ ਵਧਿਆ ਹੋਵੇ ਉਹਦੇ ਪਿੱਛੇ ਇਹ ਪਨੇਲੋ ਲੱਗੀ ਹੁੰਦੀ ਹੈ Il pannello raffigurato ਜਿਹੜੀ ਪਨੇਲੋ ਦਿਖਾਈ ਗਈ ਹੈ deve essere retroriflettente ਕਹਿੰਦੇ ਲਾਜ਼ਮੀ retroriflettente ਹੋਣੀ ਚਾਹੀਦੀ ਮਤਲਬ ਇਹ ਚਮਕਦਾਰ ਹੋਣੀ ਚਾਹੀਦੀ ਵਾ ਜਦੋਂ ਇਹਦੇ ਉੱਤੇ ਲਾਈਟ ਪਵੇ ਤੇ ਚਮਕੇ ਵੇਰੋ 29 ਨੰਬਰ I tamponamenti stradali avvengono principalmente ਕਹਿੰਦਾ ਸੜਕ ਦੇ ਉੱਤੇ ਜਿਹੜੀਆਂ ਜ਼ਿਆਦਾਤਰ ਟੱਕਰਾਂ ਹੁੰਦੀਆਂ ਨੇ ਜਾਂ ਐਕਸੀਡੈਂਟ ਹੁੰਦੇ ਨੇ tra autoveicoli ਉਹਨਾਂ ਗੱਡੀਆਂ ਦੇ ਦਰਮਿਆਨ ਹੁੰਦੇ ਨੇ dotati di servo sterzo ਜਿਨ੍ਹਾਂ ਦੇ ਵਿੱਚ ਪਾਵਰ ਸਟੀਅਰਿੰਗ ਲੱਗੀ ਹੈ ਕਹਿੰਦਾ ਜ਼ਿਆਦਾਤਰ ਉਹਨਾਂ ਗੱਡੀਆਂ ਦੇ ਦਰਮਿਆਨ ਐਕਸੀਡੈਂਟ ਹੁੰਦਾ ਹੈ ਫਾਲਸੋ 3 ਨੰਬਰ per salvaguardare ambiente ਕਹਿੰਦਾ ਮਾਹੌਲ ਨੂੰ ਬਚਾਉਣੇ ਦੇ ਲਈ dal inquinamento atmosferico ਪੋਲੂਸ਼ਨ ਆਲੂਦਗੀ ਤੋਂ ਇਹ ਅਕੂਸਟਿਕੋ ਤੇ ਨੋਇਜ਼ ਪੋਲੂਸ਼ਨ ਤੋਂ ਮਤਲਬ ਸ਼ੋਰ ਤੋਂ ਬਚਾਉਣੇ ਦੇ ਲਈ quando si cambia marcia ਕਹਿੰਦਾ ਜਦੋਂ ਗੀਅਰ ਚੇਂਜ ਕਰਦੇ ਹੋ bisogna premere a fondo il pedale ਕਹਿੰਦਾ ਫੁੱਲ ਪੈਡਲ ਦਬਾ ਦਿਓ del acceleratore ਰੇਸ ਵਾਲਾ ਕਹਿੰਦਾ ਇਸ ਤਰ੍ਹਾਂ ਤੁਸੀਂ ਮਾਹੌਲ ਨੂੰ ਪੋਲੂਸ਼ਨ ਆਲੂਦਗੀ ਤੋਂ ਵੀ ਬਚਾ ਸਕਦੇ ਹੋ ਤੇ ਅਕੂਸਟਿਕੋ ਨੋਇਜ਼ ਪੋਲੂਸ਼ਨ ਮਤਲਬ ਜਿਹੜਾ ਸ਼ੋਰ ਹੈ ਉਹਦੇ ਤੋਂ ਵੀ ਬਚਾ ਸਕਦੇ ਹੋ ਫਾਲਤੂ ਦੋਵੇਂ ਚੀਜ਼ਾਂ ਹੀ ਗਲਤ ਨੇ ਠੀਕ ਹੈ